ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ। ਫਿਰ ਇੱਕ ਵਾਰੀ ਇਕਨੋਮੀ ਦੀ ਗੱਲ ਕਰਦੇ ਜਾਈਏ, ਕਿਉਂਕਿ ਇਸ ਟਾਈਮ ਜਿਹੜਾ ਵੀ ਮਰਜ਼ੀ ਤੁਸੀਂ ਨਿਊਜ਼ਪੇਪਰ ਟੀਵੀ ਚੈਨਲ ਖੋਲ ਲਓ, ਇਸ ਟਾਈਮ ਟੌਪ ਦੀ ਜਿਹੜੀ ਨਿਊਜ਼ ਆ ਉਹ ਸਟਾਕ ਮਾਰਕੀਟ ਨੂੰ ਲੈ ਕੇ, ਇਕਨੋਮੀ ਨੂੰ ਲੈ ਕੇ ਹੈਗੀ ਆ। ਅੱਜ ਫਿਰ ਸਟਾਕ ਮਾਰਕੀਟ ਡਾਊਨ ਜਾ ਰਹੀ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਡਾਓ ਜੋਨ ਇੰਡਸਟਰੀਅਲ ਆਲਰੇਡੀ 0.78% ਡਾਊਨ ਹੈਗਾ ਤੇ ਨੈਸਡੈਕ ਵੀ ਡਾਊਨ ਆ। ਸਭ ਤੋਂ ਵੱਡੀ ਖਬਰ ਰਾਜਕਰਮੀਤ ਸਿੰਘ ਜੀ ਆ ਰਹੀ ਆ ਐਮਾਜ਼ੋਨ ਦੇ ਸਟਾਕ ਨੂੰ ਲੈ ਕੇ। ਕਹਿੰਦੇ ਭਈ ਐਮਾਜ਼ੋਨ ਦਾ ਸਟਾਕ ਸਨ 2021 ਚ ਇੱਕ ਟਾਈਮ ਦੇ ਉੱਤੇ $3773 ਤੇ 8 ਸੈਂਟ ਨੂੰ ਇੱਕ ਸਟਾਕ ਹੋ ਗਿਆ ਸੀ ਜੁਲਾਈ 13 2021 ਨੂੰ, ਤੇ ਅੱਜ ਉਸ ਦੀ ਕੀਮਤ $2152 ਹੋ ਗਈ ਆ। ਸੋ 40% ਦੇ ਕਰੀਬ ਉਹਦੀ ਜਿਹੜੀ ਕੀਮਤ ਆ ਉਹ ਘਟੀ ਆ। ਜਿੰਨਾ ਵੀ ਐਮਾਜ਼ੋਨ ਨੇ ਗੇਨ ਕੀਤਾ ਸੀ 2 ਸਾਲਾਂ ਦੇ ਦੌਰਾਨ, 2021 ਤੇ 2020 ਦੇ ਵਿੱਚ ਪੈਂਡੇਮਿਕ ਦੇ ਦੌਰਾਨ, ਉਸਨੇ ਸਾਰਾ ਹੀ ਉਹ ਲੂਜ਼ ਕਰ ਲਿਆ ਹੈਗਾ। ਇੱਕ ਟਾਈਮ ਦੇ ਉੱਤੇ ਕੰਜ਼ਿਊਮਰਸ ਆਪਣੇ ਵਰਗੇ ਸਾਰੇ ਜਿਹੜੇ ਆਨਲਾਈਨ ਰੀਟੇਲਰਸ ਵੱਲ ਨੂੰ ਭੱਜੇ ਸੀ, ਜਿਹਦੇ ਵਿੱਚ ਐਮਾਜ਼ੋਨ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਬਿਜ਼ਨੈਸਸ ਆ ਜਿੱਥੋਂ ਡਾਇਰੈਕਟ ਬਾਈ ਕਰਦੇ ਸੀ, ਰੀਟੇਲ ਸਟੋਰਾਂ ਜਾ ਕੇ ਉਹ ਸਾਰੇ ਡੰਪ ਕਰਤੇ ਕੰਜ਼ਿਊਮਰਸ ਨੇ, ਉਹ ਆਊਟ ਆਫ ਬਿਜ਼ਨਸ ਚਲ ਗਏ। ਤੇ ਐਮਾਜ਼ੋਨ ਜਿਹੜਾ ਆ ਇੱਕ ਤਰ੍ਹਾਂ ਨਾਲ ਵੱਡਾ ਜਿਹੜਾ ਬਿਜ਼ਨਸ ਉੱਭਰ ਕੇ ਸਾਹਮਣੇ ਆਇਆ। ਜੇ 4 ਦਿਨਾਂ ਦੀ ਗੱਲ ਕਰਦੇ, ਬਹੁਤ ਸਾਰੇ ਲੋਕ ਇਹ ਸੋਚਦੇ ਆ ਵੀ ਜੀ ਇਹ ਤਾਂ ਐਵੇਂ ਛੋਟੀ ਮੋਟੀ ਗੱਲ ਆ, ਕੋਈ ਐਡਾ ਨਹੀਂ, ਸਟਾਕ ਮਾਰਕੀਟ ਤਾਂ ਉੱਪਰ ਥੱਲੇ ਜਾਂਦੀ ਰਹਿੰਦੀ ਆ। ਜੇ 4 ਦਿਨਾਂ ਦੀ ਗੱਲ ਕਰਦੇ ਜਾਈਏ, ਪਿਛਲੇ ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ, ਵੀਰ ਸ਼ੁੱਕਰ ਸ਼ਨੀਚਰ ਐਤਵਾਰ ਤਾਂ ਸਟਾਕ ਮਾਰਕੀਟ ਬੰਦ ਹੁੰਦੀ ਆ, ਤੇ ਸੋਮਵਾਰ 3 ਦਿਨਾਂ ਦੇ ਵਿੱਚ ਜਿਹੜੇ ਟੈਕਨੋਲੋਜੀ ਜਾਇੰਟਸ ਆ, ਜਿਸ ਤਰ੍ਹਾਂ ਐਮਾਜ਼ੋਨ ਲੈ ਲਓ, ਫੇਸਬੁੱਕ, ਗੂਗਲ, ਐਪਲ, ਸਾਰੀਆਂ ਕੰਪਨੀਆਂ ਨੇ 3 ਦਿਨਾਂ ਦੇ ਵਿੱਚ $1 ਟ੍ਰਿਲੀਅਨ ਦੀ ਵੈਲਿਊ ਲੂਜ਼ ਕੀਤੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਕਾਫੀ ਜ਼ਿਆਦਾ ਗੰਭੀਰ ਮੁੱਦਾ ਹੈ। ਕੱਲ ਵੀ ਜਦੋਂ ਆਪਾਂ ਇਹ ਦੱਸ ਰਹੇ ਸੀ ਇਸ ਦੇ ਬਾਬਤ, ਤਾਂ ਬਹੁਤ ਵਾਰੀ ਲੋਕ ਆਪਾਂ ਚਲੋ ਪਹਿਲਾਂ ਵੀ ਕਹਿੰਦੇ ਰਹੇ ਆ ਵੀ ਕਈਆਂ ਨੂੰ ਲੱਗਦਾ ਵੀ ਅਸੀਂ ਖੌਰੇ ਹਵਾ ਚੋਂ ਹੀ ਗੱਲਾਂ ਜਿਹੜੀਆਂ ਬਣਾਈ ਜਾਂਦੇ ਆ। ਇੱਦਾਂ ਦੀ ਕੋਈ ਗੱਲ ਨਹੀਂ ਆ। ਜੋ ਸਾਹਮਣੇ ਲਿਖਿਆ ਪਿਆ ਕੰਧ ਤੇ ਕਈ ਵਾਰੀ ਪੜ੍ਹ ਲੈਣਾ ਚੰਗਾ ਹੁੰਦਾ ਆ। ਇਕਨੋਮੀ ਬਾਰੇ ਆਪਾਂ ਬਾਰ-ਬਾਰ ਇਸ ਲਈ ਕਰਦੇ ਹਾਂ ਕਿਉਂਕਿ ਜਦੋਂ ਰਿਸੈਸ਼ਨ ਦਾ ਮਤਲਬ ਇਹ ਆ ਵੀ ਆਰਥਿਕ ਤੌਰ ਦੇ ਉੱਤੇ ਮੰਦੀ ਜਿਹੜੀ ਆਉਣੀ ਆ, ਇਹਦੇ ਬਾਰੇ ਦੱਸਣ ਦਾ ਮਕਸਦ ਸਾਡਾ ਇਹੀ ਆ ਵੀ ਤੁਸੀਂ ਜਿਹੜਾ ਇਸ ਦੇ ਬਾਬਤ ਤਿਆਰ ਹੋਵੋ। ਹਾਂ, ਜੇ ਤੁਸੀਂ ਖਿਆਲੀ ਪਲਾਵਾਂ ਦੇ ਵਿੱਚ ਰਹਿਣਾ ਆ, 4 ਬੰਦੇ ਉਹਨਾਂ ਦੇ ਨਾਲ ਤੁਸੀਂ ਰਹਿ ਰਹੇ ਹੋ ਜਾਂ ਉਹਨਾਂ ਦੀ ਗੱਲ ਕਰ ਰਹੇ ਹੋ, ਯਾਰ ਉਹਦੇ ਕੋਲ ਤਾਂ ਇੰਨਾ ਬਿਜ਼ਨਸ ਆ, ਉਹਨਾਂ ਨੇ ਸਰਵਾਈਵ ਕਰ ਜਾਣਾ ਹੈ ਭਾਈ। ਤੁਸੀਂ ਉਹ ਦੇਖੋ ਵੀ ਜਿਹੜਾ ਵਰਕਿੰਗ ਕਲਾਸ ਬੰਦਾ ਆ, ਕੱਲ ਨੂੰ ਜੌਬ ਦਾ ਪਤਾ ਨਹੀਂ ਉੱਥੇ ਕੀ ਹੋਣਾ। ਲੇ ਆਫ ਦੀਆਂ ਖਬਰਾਂ ਆਲਰੇਡੀ ਆਉਣੀਆਂ ਸ਼ੁਰੂ ਹੋ ਗਈਆਂ ਆ। ਜੇ ਇਕੱਲੀ ਅਮਰੀਕਾ ਦੀ ਹੋਵੇ ਨਾ ਗੱਲ, ਤੇ ਬੰਦਾ ਕਹਿੰਦਾ ਵੀ ਇਹ ਚੀਜ਼ ਆ। ਤੁਸੀਂ ਵਾਲ ਸਟਰੀਟ ਜਰਨਲ ਫੜ ਲਓ, ਤੁਸੀਂ ਨਿਊਯਾਰਕ ਟਾਈਮਸ ਫੜ ਲਓ, ਵਾਸ਼ਿੰਗਟਨ ਪੋਸਟ, ਫੌਕਸ ਦੇਖ ਲਓ, CNN ਦੇਖ ਲਓ, ਹਰ ਇੱਕ ਪਾਸੇ ਕੋਹਰਾਮ ਮਚਿਆ ਪਿਆ ਆ। ਗੱਲਾਂ ਇਹੀ ਚੱਲ ਰਹੀਆਂ ਆ ਵੀ ਇਕਨੋਮੀ ਦਾ ਪਤਾ ਨਹੀਂ ਕੀ ਹੋਣ ਜਾ ਰਿਹਾ ਹੈਗਾ ਆ। ਚਾਈਨਾ ਦੀ ਇਕਨੋਮੀ ਦੇ ਨਾਲ ਦੁਨੀਆ ਭਰ ਦੀ ਇਕਨੋਮੀ ਜੁੜੀ ਹੋਈ ਆ। ਜਿਹੜਾ ਉੱਥੇ ਦਾ ਇਸ ਟਾਈਮ ਲੀਡਰ ਆ ਜੀ ਜ਼ਿੰਗਪਿੰਗ, ਉਹ ਚਾਈਨਾ ਦੀ ਇਕਨੋਮੀ ਜਿਹੜੀ ਇਸ ਟਾਈਮ ਮੂਧੇ ਮੂੰਹ ਡਿੱਗ ਰਹੀ ਆ, ਲਗਾਤਾਰ ਡਿੱਗ ਰਹੀ ਆ ਪਿਛਲੇ ਕਈ ਮਹੀਨਿਆਂ ਤੋਂ, ਉਸ ਨੂੰ ਸਿੱਧਿਆਂ ਕਰਨ ਦੇ ਲਈ, ਮੁੜ ਪੈਰਾਂ ਤੇ ਕਰਨ ਦੇ ਲਈ ਜਹਿਦ ਕੋਸ਼ਿਸ਼ ਕਰ ਰਿਹਾ ਆ। ਉੱਤੋਂ ਜਿਹੜੀ ਉਹਨਾਂ ਦੀ ਜ਼ੀਰੋ ਕੋਵਿਡ ਪਾਲਿਸੀ ਦੇ ਤਹਿਤ ਲੋਕਾਂ ਦਾ ਉੱਥੇ ਬਹੁਤ ਬੁਰਾ ਹਾਲ ਹੋ ਰਿਹਾ ਆ। ਬਿਜ਼ਨਸਿਸ ਉੱਥੇ ਠੱਪ ਹੋ ਰਹੇ ਆ, ਕੰਮ ਜਿਹੜਾ ਆ ਉਧਰ ਬੰਦ ਹੋ ਰਿਹਾ। ਸੋ ਚਾਈਨਾ ਦੀ ਇਕਨੋਮੀ ਦੇ ਉੱਤੇ ਅਸਰ ਪੈਣ ਦੇ ਨਾਲ ਦੁਨੀਆ ਭਰ ਦੀ ਬਾਕੀ ਸਾਰੀਆਂ ਇਕਨੋਮੀ ਅਰਥਚਾਰਿਆਂ ਦੇ ਉੱਤੇ ਅਸਰ ਪੈ ਰਿਹਾ ਆ। ਬੈਂਕ ਆਫ ਇੰਗਲੈਂਡ ਜਿਹੜਾ UK ਦਾ ਸਭ ਤੋਂ ਵੱਡਾ ਬੈਂਕ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਇਨਫਲੇਸ਼ਨ ਦੇ ਨਾਲ ਨਾਲ ਰਿਸੈਸ਼ਨ ਸਾਹਮਣੇ ਆ, ਉਹ ਆ ਰਿਹਾ ਹੈਗਾ ਆ। ਸੋ ਇਹ ਜਿਹੜੇ ਕਈ ਗੱਲਾਂ ਕਰਦੇ ਆ ਨਾ ਵੀ ਐਵੇਂ ਡਰਾਉਂਦੇ ਰਹਿੰਦੇ ਆ ਭਾਈ। ਚਲੋ ਕੀ ਕਹਿੰਦੇ ਹੁੰਦੇ ਆ ਨਾ ਹਰਜੋਤ ਸਿੰਘ ਜੀ, ਦੁਰਘਟਨਾ ਦੇ ਨਾਲੋਂ ਦੇਰੀ ਭਲੀ। ਬੰਦਾ ਬਚਾ ਕੇ ਰੱਖ ਲੂਗਾ 4 ਤਾਂ ਚੰਗੀ ਗੱਲ ਆ। ਕੋਈ ਨਹੀਂ ਭਾਈ ਅਰਦਾਸ ਕਰਦਾ, ਕੋਈ ਨਹੀਂ ਕਹਿੰਦਾ ਵੀ ਅਰਥਚਾਰਾ ਆ ਉਹ ਮਾੜਾ ਹੋਵੇ। ਹਰ ਇੱਕ ਦੇ ਮਫਾਦ ਇਸ ਦੇ ਨਾਲ ਜੁੜੇ ਹੁੰਦੇ ਆ। ਜਿਹੜਾ ਕੋਈ ਕੰਮ ਕਰ ਰਿਹਾ ਆ ਉਸ ਦਾ ਵੀ, ਜਿਹੜਾ ਕੋਈ ਬਿਜ਼ਨਸ ਚਲਾ ਰਿਹਾ ਆ ਉਸ ਦਾ ਵੀ। ਸੋ ਜੇ ਇਕਨੋਮੀ ਚੰਗੀ ਆ, ਦੋਨੋਂ ਹੀ ਖੁਸ਼ ਆ, ਸਾਰੇ ਹੀ ਖੁਸ਼ ਆ। ਜਦੋਂ ਇਕਨੋਮੀ ਡਾਊਨ ਹੁੰਦੀ ਆ, ਬਿਜ਼ਨਸਿਸ ਨੂੰ ਘਾਟਾ ਪਊਗਾ।
ਤੇ ਬਿਜ਼ਨੈਸਿਸ ਦਾ ਘਾਟਾ ਜਿਹੜਾ ਆ ਆਬਵੀਅਸਲੀ ਉਹਨਾਂ ਨੇ ਜਿਹੜੇ ਕਾਮੇ ਆ ਮੁਲਾਜ਼ਮ ਆ ਉਹ ਕੱਢ ਕੇ ਉਹਨਾਂ ਨੇ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਆ। ਸੋ ਤੇ ਬਾਕੀ ਚੀਜ਼ਾਂ ਜਦੋਂ ਮਹਿੰਗੀਆਂ ਹੋਣੀਆਂ ਆ ਉਦੋਂ ਭਾਈ ਜਿਹੜੀ ਚਾਹ ਵੀ ਪੀਂਦੇ ਆ ਤੇ ਦੁੱਧ ਵੀ ਪੀਂਦੇ ਆ ਤੇ ਬਾਕੀ ਸਾਰੀਆਂ ਚੀਜ਼ਾਂ ਗੈਸ ਵੀ ਭਰਾਉਣ ਜਾਂਦੇ ਆ ਤੇ ਉਹ ਸਾਰਾ ਕੁਝ ਮਹਿੰਗਾ ਹੋ ਰਿਹਾ ਆ। ਜੀ ਸੋ ਸੋ ਬਿਲਕੁਲ ਬਹੁਤ ਵਾਰੀ ਲੋਕ ਇਹ ਸੋਚਦੇ ਆ ਅਮਰੀਕਾ ਸਟਰੋਂਗ ਹੈ, ਸਟਰੋਂਗ ਰਹਿਣਾ ਆ। ਆਪਾਂ ਆਮ ਬੰਦੇ ਦੀ ਗੱਲ ਕਰਦੇ ਆ, ਆਪਣੇ ਵਰਗੇ ਬੰਦੇ ਦੀ ਗੱਲ ਕਰਦੇ ਵੀ ਕੱਲ ਨੂੰ ਉਹਦੇ ਤੇ ਕੋਈ ਜ਼ਿਆਦਾ ਅਸਰ ਨਾ ਪਵੇ। ਪਿਛਲੇ ਰਿਸੈਸ਼ਨ ਦੇ ਵਿੱਚ ਤੁਸੀਂ ਦੇਖਿਆ ਹੀ ਆ 2008 2010 ਦੇ ਵਿੱਚ ਬਹੁਤ ਸਾਰੇ ਲੋਕ ਬਾਅਦ ਚ ਵੀ ਆਏ ਹੋਣਗੇ, ਕਈ ਵਾਰੀ ਕਮੈਂਟ ਪਾ ਦਿੰਦੇ ਆ ਫੇਸਬੁੱਕ ਤੇ ਵੀ ਲੈ ਜੀ ਇਹਨਾਂ ਨੂੰ ਪਤਾ ਨਹੀਂ। ਉਸ ਟਾਈਮ ਦੇ ਉੱਤੇ ਕੀ ਹੋਇਆ ਸੀ, ਜਿਹੜੇ ਆਮ ਲੋਕ ਜਿਨ੍ਹਾਂ ਦੇ ਘਰ ਬੈਂਕਾਂ ਨੂੰ ਚਲ ਗਏ ਸੀ ਉਹ ਰਗੜੇ ਗਏ, ਜਿਹੜੀਆਂ ਬੈਂਕਾਂ ਸੀਗੀਆਂ ਉਹਨਾਂ ਦੇ ਲੋਨ ਤਾਂ ਮਾਫ ਕਰਤੇ ਉਹਨਾਂ ਨੇ, ਯਾ ਬੈਂਕਾਂ ਉੱਥੇ ਸਟਰੋਂਗ ਰਹੀਆਂ। ਠੀਕ ਹੈ ਕਿ ਨਹੀਂ? ਸੋ ਆਪਾਂ ਆਮ ਜਿਹੜੇ ਸਾਡੇ ਵਰਗੇ ਬੰਦੇ ਆ ਉਹਨਾਂ ਨੂੰ ਦੱਸਦੇ ਭਾਈ ਏਦਾਂ ਤਿਆਰ ਰਹੋ। ਬਹੁਤ ਸਾਰੇ ਜਿਹੜੇ ਕਾਮਰੇਡੀ ਸੋਚ ਵਾਲੇ ਬੰਦੇ ਉਹ ਸੋਚਦੇ ਪਤਾ ਨਹੀਂ ਚਾਈਨਾ ਸੁਪਰ ਪਾਵਰ ਬਣ ਜਾ ਰਿਹਾ। ਅੱਜ ਦੀ ਖਬਰ ਲੈ ਲਓ, ਟੈਸਲਾ ਵਾਲਿਆਂ ਨੇ ਕਹਿਤਾ ਵੀ ਅਸੀਂ ਸਾਰੀ ਪ੍ਰੋਡਕਸ਼ਨ ਬੰਦ ਕਰਨ ਜਾ ਰਹੇ ਹਾਂ ਸ਼ੰਘਾਈ ਪਲਾਂਟ ਦੇ ਵਿੱਚ। ਟੈਸਲਾ ਦਾ ਸੀਈਓ ਉਹ ਆਲਰੇਡੀ ਹੁਣ ਯੂਰਪੀਅਨ ਯੂਨੀਅਨ ਦੇ ਇੰਡਸਟਰੀਅਲ ਚੀਫ ਥਿਅਰੀ ਬ੍ਰੈਟਕੌਮ ਨੂੰ ਮਿਲਿਆ ਹੈਗਾ ਤੇ ਉਹ ਯੂਰਪ ਦੇ ਵਿੱਚ ਆਪਣਾ ਸੈਟਅਪ ਕਰੂਗੇ। ਸੋ ਚਾਈਨਾ ਤੋਂ ਟੈਸਲਾ ਨੇ ਆਪਣੀ ਸਾਰੀ ਜਿਹੜੀ ਕਾਰਾਂ ਦੀ ਪ੍ਰੋਡਕਸ਼ਨ ਉੱਥੇ ਪਾਰਟਸ ਦੀ ਆ ਉਹ ਬੰਦ ਕਰ ਦਿੱਤੀ ਹੈਗੀ ਆ। ਸੋ ਇੰਨਾ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਹੈਗਾ, ਇਹ ਲੜਾਈ ਦਾ ਬਹੁਤ ਵੱਡਾ ਜਿਹੜਾ ਅਸਰ ਆ ਵੱਖ-ਵੱਖ ਮੁਲਕਾਂ ਦੇ ਪੈ ਰਿਹਾ। ਚਾਈਨਾ ਦਾ ਜਿਹੜਾ ਬਿਹੇਵੀਅਰ ਆ ਉਹ ਰਸ਼ੀਆ ਪ੍ਰਤੀ ਬਹੁਤ ਨਰਮ ਹੈਗਾ ਆ, ਇੰਡੀਆ ਦਾ ਬੜਾ ਨਰਮ ਹੈਗਾ ਆ, ਬਾਕੀ ਸਾਰੀ ਦੁਨੀਆ ਇੱਕ ਪਾਸੇ ਇਕੱਠੀ ਹੋ ਰਹੀ ਹੈਗੀ ਆ। ਸੋ ਇਹਦਾ ਅਸਰ ਲੰਮੇ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਪੈਣਾ ਹੈਗਾ। ਹੁਣ ਚਾਈਨਾ ਦੀ ਹਰਜੋਤ ਸਿੰਘ ਦੀ ਗੱਲ ਜੇ ਆਪਾਂ ਕਰਦੇ ਜਾਈਏ, ਵਾਲ ਸਟਰੀਟ ਜਰਨਲ ਦਾ ਜੇ ਇੱਕ ਓਪੀਨੀਅਨ ਆਰਟੀਕਲ ਚੱਲ ਰਿਹਾ ਆ ਉਹਦੇ ਵਿੱਚ ਉਹ ਦੱਸ ਰਹੇ ਆ ਵੀ ਜਿਹੜਾ ਉੱਥੇ ਦਾ ਪ੍ਰੋਪਰਟੀ ਸੈਕਟਰ ਆ ਚਾਈਨਾ ਦਾ ਉਹ ਉਹਨਾਂ ਦੀ ਜੀਡੀਪੀ ਦਾ 29% ਰਿਪਰੈਜ਼ੈਂਟ ਕਰਦਾ ਹੈ, 1/3 ਜੇ ਆਪਾਂ ਮੋਟਾ-ਮੋਟਾ ਅਨੁਮਾਨ ਜਿਹੜਾ ਉਹ ਲਾ ਲਈਏ। ਕਹਿੰਦੇ ਵੀ ਉੱਥੇ ਦਾ ਜਿਹੜਾ ਐਵਰਗ੍ਰੈਂਡੇ ਆ ਉਹ ਪਿਛਲੇ ਸਾਲ ਡਿਫਾਲਟ ਚਲਾ ਗਿਆ। ਸਭ ਨੂੰ ਯਾਦ ਹੋਣਾ ਜਦੋਂ ਬਿਲੀਅਨਸ ਆਫ ਡਾਲਰ ਦੀਆਂ ਜਿਹੜੀਆਂ ਪੇਮੈਂਟਾਂ ਨਹੀਂ ਉਹਨਾਂ ਤੋਂ ਦੇ ਹੋਈਆਂ। 10 ਚੀਨ ਦੇ ਬਹੁਤ ਵੱਡੇ ਜਿਹੜੇ ਡਿਵੈਲਪਰ ਆ ਉਹ ਡਿਫਾਲਟ ਕਰ ਗਏ, ਜਿਹੜੇ ਡਾਲਰ ਡਿਨੋਮੀਨੇਟਡ ਡੈਟ ਸੀਗਾ ਜਿਹੜਾ ਡਾਲਰ ਦੇ ਉੱਤੇ ਉਹਨਾਂ ਨੇ ਚੱਕਿਆ ਸੀਗਾ। ਸੋ ਉਹਦੇ ਨਾਲ ਜਿਹੜੇ ਉੱਥੇ ਦੇ ਇਨਵੈਸਟਰ ਆ ਉਹਨਾਂ ਦੇ ਵਿੱਚ ਖਲਬਲੀ ਮਚਣੀ ਸੁਭਾਵਕ ਸੀਗੀ। ਸੋ ਜਿਸ ਮੁਲਕ ਦੀ 1/3 ਜੀਡੀਪੀ ਇਨਵੈਸਟਮੈਂਟ ਸੈਕਟਰ ਪ੍ਰੋਪਰਟੀ ਸੈਕਟਰ ਦੇ ਉੱਤੇ ਆ, ਜੇ ਉਹਨਾਂ ਦੇ ਵੱਡੇ ਡਿਵੈਲਪਰ ਡਿਫਾਲਟ ਕਰ ਗਏ ਤੇ ਇਹਦਾ ਮਤਲਬ ਕਿਸੇ ਨਾ ਕਿਤੇ ਤਾਂ ਕੁਝ ਗੜਬੜ ਚੱਲ ਹੀ ਰਹੀ ਆ। ਸੋ ਚਾਈਨਾ ਦੀ ਉੱਤੋਂ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਟੈਕਨੋਲੋਜੀ ਦਾ ਖੇਤਰ ਆ ਚੀਨ ਦਾ, ਉਹਦਾ ਕ੍ਰੈਕਡਾਊਨ ਉਸ ਦੇ ਉੱਤੇ ਜਿਹੜਾ ਜੀ ਜਿੰਗਪਿੰਗ ਆ ਉਸਨੇ ਉਹ ਕੀਤਾ ਹੋਇਆ। ਚਾਈਨਾ ਦੀਆਂ 10 ਵੱਡੀਆਂ ਜਿਹੜੀਆਂ ਟੈਕਨੋਲੋਜੀ ਕੰਪਨੀਆਂ ਆ ਉਹ 2 ਟ੍ਰਿਲੀਅਨ ਡਾਲਰ ਤੋਂ ਉੱਤੇ ਦੀ ਵਾਲੀਆਂ ਹੈਗੀਆਂ ਆ। ਉਹਨਾਂ ਨੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕਾਂ ਨੂੰ ਲੇ ਆਫ ਕਰ ਦਿੱਤਾ ਆ। ਤੀਜੀ ਜਿਹੜੀ ਚੀਜ਼ ਤੁਸੀਂ ਪਹਿਲਾਂ ਹੀ ਗੱਲ ਕਰ ਹਟੇ ਆ, ਯੂਕਰੇਨ ਦੇ ਨਾਲ ਇਨਵੇਜਨ, ਜਿਹੜਾ ਰੂਸ ਦੇ ਨਾਲ ਮਿਲ ਕੇ ਚੱਲਣਾ, ਉਹਦੇ ਨਾਲ ਸੈਂਕਸ਼ਨਸ ਜਾਂ ਕਿੱਦਾਂ ਉਸ ਨੂੰ ਟੈਕਲ ਕਰਨਾ ਆ, ਉਹ ਜਿਹੜੀਆਂ ਸਾਰੀਆਂ ਚੀਜ਼ਾਂ। ਚੌਥੀ ਜਿਹੜੀ ਆਪਾਂ ਜ਼ੀਰੋ ਕੋਵਿਡ ਪਾਲਿਸੀ ਉੱਥੇ ਉਹਨਾਂ ਨੇ ਦੱਸੀ ਆ। ਸੋ ਚਾਈਨਾ ਦੇ ਵਿੱਚ ਮੰਦੀ ਆਉਣ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਮੰਦੀ ਜਿਹੜੀ ਉਹ ਆ ਰਹੀ ਆ। ਹੁਣ ਇਸ ਤੋਂ ਤਾਂ ਆਪਾਂ ਮੁਨਕਰ ਨਹੀਂ ਨਾ ਹੋ ਸਕਦੇ, ਚਾਹੇ ਤੁਸੀਂ ਕੋਈ ਕਹੋ ਵੀ ਇਹ ਇਦਾਂ ਹੀ ਮਾਰੀ ਜਾਂਦੇ ਆ। ਭਾਜੀ ਤੇਲ ਦੀਆਂ ਕੀਮਤਾਂ ਦੇਖ ਲਓ ਦੁਗਣੀਆਂ ਤਿਗਣੀਆਂ ਹੋ ਗਈਆਂ। ਇਹਦੇ ਵਿੱਚ ਨਹੀਂ ਨਾ ਅਸੀਂ ਕੋਈ ਉਹਦੇ ਵਿੱਚ ਝੂਠ ਮਾਰ ਰਹੇ। ਹੁਣ ਜਿਹੜੀ ਗੱਡੀ 'ਚ ਤੁਸੀਂ ਗੈਸ ਭਰਾਉਂਦੇ ਹੋ, ਕਿਤੇ ਜਾਂਦੇ ਹੋ ਆਉਂਦੇ ਆ, ਕੋਈ ਚੀਜ਼ ਖਰੀਦਦੇ ਆ, ਉਹ ਦੇਖ ਲਓ। ਟਰੱਕਿੰਗ ਦਾ ਖੇਤਰ ਦੇਖ ਲਓ, ਲੋਡਾਂ ਦੇ ਪ੍ਰਾਈਸ ਅੱਧੇ ਰਹਿ ਗਏ ਆ, ਗੈਸ ਤੇ ਡੀਜ਼ਲ ਦੇ ਪ੍ਰਾਈਸ ਡਬਲ ਹੋ ਗਏ ਆ। ਜਿਹੜੀਆਂ ਹੁਣ ਸਟਾਕ ਦੇ ਵਿੱਚ ਪਈਆਂ ਸਮਾਨ ਆ ਉਸ ਦਾ ਜਿਹੜਾ ਰੌਲਾ ਆ ਹੁਣ ਕੱਲ ਪਰਸੋਂ ਦੀ ਹਰਜੋਤ ਸਿੰਘ ਜੀ ਖਬਰ ਜਿਹੜੀ ਬਹੁਤ ਜ਼ਿਆਦਾ ਇਸ ਟਾਈਮ ਚੱਲ ਰਹੀ ਆ, ਲੋਕਾਂ ਦੇ ਨਿਆਣਿਆਂ ਦੇ ਲਈ ਬੇਬੀ ਪਾਊਡਰ ਮਿਲਣਾ ਜਿਹੜਾ ਉਹ ਕੰਮ ਖਰਾਬ ਹੋਇਆ ਪਿਆ ਆ। ਉਸ ਦੀ ਇੰਨੀ ਕੁ ਜ਼ਿਆਦਾ ਕਿੱਲਤ ਆਈ ਹੋਈ ਆ। ਜਿਹੜੇ ਨਿਆਣੇ ਆ ਉਹਨਾਂ ਦੇ ਲਈ ਹੁਣ ਪਤਾ ਨਹੀਂ ਆ ਵੀ ਉਹਨਾਂ ਦਾ ਪਾਲਣ ਪੋਸ਼ਣ ਕਿੱਦਾਂ ਕਰਨਾ ਆ। ਹੁਣ ਜਦੋਂ ਆਬਵੀਅਸਲੀ ਡਿਮਾਂਡ ਜ਼ਿਆਦਾ ਸਪਲਾਈ ਘੱਟ ਆ, ਉਹ ਕੰਮ ਮਹਿੰਗਾ ਹੋਣਾ, ਲੋਕਾਂ ਦੇ ਉੱਤੇ ਭਾਰ ਜਿਹੜਾ ਹੋਰ ਵਧਣਾ ਆ। ਬਾਕੀ ਸਬਜ਼ੀਆਂ ਦੇਖ ਲਓ, ਪ੍ਰੋਡਿਊਸ ਦੇਖ ਲਓ, ਛੋਟੀ ਤੋਂ ਵੱਡੀ ਚੀਜ਼ ਜਿਹੜੀ ਉਹ ਤੁਸੀਂ ਦੇਖ ਲਓ ਵੀ ਕੰਮ ਖਰਾਬੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਸਾਡਾ ਮਕਸਦ ਸਿਰਫ ਤੇ ਸਿਰਫ ਤੁਹਾਨੂੰ ਅਗਾਹ ਕਰਨਾ, ਸੁਚੇਤ ਕਰਨਾ ਆ। ਤੁਸੀਂ ਹਾਂ ਜੇ ਅੱਖਾਂ ਤੇ ਪੱਟੀ ਬੰਨ ਕੇ ਤੁਰੇ ਜਾਣਾ, ਕਿਤੇ ਨਾ ਕਿਤੇ ਠੇਡਾ ਵੱਜੂਗਾ, ਡਿੱਗੂਗੇ ਤੇ ਫਿਰ ਬੰਦੇ ਦੇ ਸੱਟ ਵੀ ਲੱਗਦੀ ਆ ਤੇ ਫਿਰ ਬੰਦੇ ਨੂੰ ਹੋਸ਼ ਵੀ ਆਉਂਦਾ ਆ ਵੀ ਹੋਈ ਕੀ ਜਾ ਰਿਹਾ ਹੈਗਾ। ਸੋ ਸੰਭਲ ਕੇ ਚੱਲਣ ਦੀ ਅਸੀਂ ਤੁਹਾਨੂੰ ਅਪੀਲ ਕਰਦੇ ਆ। ਅਸੀਂ ਤੁਹਾਨੂੰ ਇਹ ਨਹੀਂ ਕਹਿ ਰਹੇ ਵੀ ਭਾਈ ਆਪਣਾ ਖਾਣਾ ਪੀਣਾ ਬੰਦ ਕਰ ਦਿਓ, ਘੁੰਮਣਾ ਫਿਰਨਾ ਬੰਦ ਕਰ ਦਿਓ। ਅਸੀਂ ਤੁਹਾਨੂੰ ਕਹਿਣ ਦੀ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਕੋਈ ਵੀ ਇਨਵੈਸਟਮੈਂਟ ਕਰਨੀ ਆ, ਤੁਸੀਂ ਕੋਈ ਵੀ ਕਾਰਜ ਕਰਨ ਲੱਗੇ ਆ, ਖਾਸ ਕਰਕੇ ਕੋਈ ਵੱਡਾ
ਕਿਸੇ ਨੇ ਵੱਡਾ ਲੋਨ ਲੈਣਾ ਹੈ ਜਾਂ ਕੁਛ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਆ, ਲਓ ਜ਼ਰੂਰ ਲਓ, 2-3 ਵਾਰੀ ਸੋਚ ਸਮਝ ਕੇ ਠੰਡੇ ਦਿਮਾਗ ਦੇ ਨਾਲ ਤੱਤ ਫੜੱਤੇ ਜਿਹੜਾ ਫੈਸਲਾ ਆ ਉਹ ਜੀ। ਨਾ ਲਓ। ਸੋ ਬਿਲਕੁਲ ਜਦੋਂ ਫਾਇਦੇ ਵਾਲੀ ਗੱਲ ਹੁੰਦੀ ਆ ਉਦੋਂ ਵੀ ਆਪਾਂ ਦੱਸਦੇ ਆ ਐਗਜ਼ੈਕਟਲੀ 2 ਸਾਲ ਪਹਿਲਾਂ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ, ਉਸ ਟਾਈਮ ਦੇ ਉੱਤੇ ਜਿਹੜੇ ਨਵੇਂ ਪ੍ਰੋਗਰਾਮ ਆਏ ਆ EIDL ਨੂੰ ਲੈ ਕੇ, ਲੋਕਾਂ ਨੂੰ ਪੈਸੇ ਮਿਲੇ ਹਨਾ, ਹਜ਼ਾਰ ਡਾਲਰ ਸੀ ਪਹਿਲਾਂ ਬਿਜ਼ਨੈਸਸ ਨੂੰ ਉਹ ਮਾਫ ਕਰਨਾ ਸੀ, ਉਹ ਤੋਂ ਬਾਅਦ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ, PPP ਲੋਨ। ਉਸ ਟਾਈਮ ਦੇ ਵੀ ਬਹੁਤ ਸਾਰੇ ਲੋਕ ਸਾਡੇ ਨਾਲ ਫਸਦੇ ਸੀ ਵੀ ਜੀ ਇਹ ਗਲਤ ਖਬਰ ਦੇਈ ਜਾਂਦੇ ਆ, ਏਦਾਂ ਕਿੱਦਾਂ ਪੈਸੇ ਦੇ ਦੇਣੇ ਆ, ਇਹ ਤੁਹਾਨੂੰ ਵਾਪਸ ਕਰਨੇ ਪੈਣੇ ਆ, ਅਮਰੀਕਾ 'ਚ ਵੀ ਫ੍ਰੀ ਪੈਸੇ ਮਿਲਦੇ ਆ। ਹੁਣ ਸਾਰੀ ਦੁਨੀਆ ਕਹਿ ਰਹੀ ਆ ਵੀ ਅਮਰੀਕਾ ਨੇ ਪੈਸੇ ਹੀ ਇੰਨੇ ਪ੍ਰਿੰਟ ਕਰਤੇ, ਇਹਦੇ ਕਰਕੇ ਆ ਹੁਣ ਜਿਹੜਾ ਆ Yeah. ਇਨਫਲੇਸ਼ਨ ਦਾ ਭੱਠਾ ਬੈਠਾ। ਜਿੰਨੇ ਡਾਲਰ ਆ ਨਾ, ਕਹਿੰਦੇ ਵੀ ਜੇ 5 ਨੋਟ ਪ੍ਰਿੰਟ ਹੋਏ ਆ ਉਹਨਾਂ ਚੋਂ ਇੱਕ ਨੋਟ ਪਿਛਲੇ 2 ਸਾਲਾਂ 'ਚ ਪ੍ਰਿੰਟ ਹੋਇਆ, ਇੰਨੇ ਜ਼ਿਆਦਾ ਨੋਟ ਪ੍ਰਿੰਟ ਹੋਏ ਆ। ਇਸੇ ਕਰਕੇ ਜਿਹੜੀ ਆ ਮਹਿੰਗਾਈ ਬਹੁਤ ਜ਼ਿਆਦਾ ਹੁਣ ਹੋ ਗਈ ਹੈਗੀ ਆ। ਜੀ ਬਿਲਕੁਲ। ਸੋ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਉਧਰ ਅੱਜ ਜਿਹੜਾ ਹਰਜੋਤ ਸਿੰਘ ਜੀ ਇਕੋਨਮੀ ਨੂੰ ਲੈ ਕੇ ਜੈਨਟ ਯੈਲਨ ਉਹਨਾਂ ਦਾ ਬਿਆਨ ਜਿਹੜਾ ਆ, ਉਹਨਾਂ ਨੇ ਇਸ ਨੂੰ ਅਬੋਰਸ਼ਨ ਰਾਈਟਸ ਦੇ ਨਾਲ ਜੋੜ ਕੇ ਬਿਆਨ ਜਿਹੜਾ ਉਹ ਦੇ ਦਿੱਤਾ। ਉਹ ਕਹਿੰਦੇ ਵੀ ਜੇ ਔਰਤਾਂ ਦੇ ਹੱਕਾਂ ਨੂੰ ਐਲੀਮੀਨੇਟ ਤੁਸੀਂ ਕਰ ਰਹੇ ਆ ਜਿਹੜਾ ਅਬੋਰਸ਼ਨ ਨੂੰ ਲੈ ਕੇ, ਕਹਿੰਦੇ ਇਕੋਨਮੀ ਦੇ ਉੱਤੇ ਇਸ ਦਾ ਭੈੜਾ ਅਸਰ ਪਊਗਾ ਤੇ ਔਰਤਾਂ ਨੂੰ ਕਈ ਦਹਾਕੇ ਪਿੱਛੇ ਲੈ ਜਾਊਗਾ। ਟ੍ਰੈਜਰੀ ਸੈਕਟਰੀ ਜਿਹੜੇ ਜੈਨਟ ਯੈਲਨ ਆ, ਉਹਨਾਂ ਨੇ ਟੈਸਟੀਫਾਈ ਕਰ ਰਹੇ ਸੀ ਜਿਹੜੀ ਸੈਨੇਟ ਬੈਂਕਿੰਗ, ਹਾਊਸਿੰਗ ਤੇ ਅਰਬਨ ਅਫੇਅਰ ਕਮੇਟੀ ਦੇ ਸਾਹਮਣੇ, ਉਸ ਦੇ ਉੱਤੇ ਇਹ ਟਿੱਪਣੀ ਕਰਦੇ ਹੋਏ ਆਖਿਆ ਹੈਗਾ ਆ। ਸੋ ਉਹਨਾਂ ਨੂੰ ਜਿਹੜੇ ਬੌਬ ਮਨੈਂਡਜ਼ ਹੈਗੇ ਆ ਸੈਨੇਟਰ, ਉਹਨਾਂ ਨੇ ਇਸ ਦੇ ਉੱਤੇ ਸਵਾਲ ਪੁੱਛਿਆ ਸੀ ਜਿਹੜਾ ਸੁਪਰੀਮ ਕੋਰਟ ਦੀ ਡਰਾਫਟ ਰੂਲਿੰਗ ਲੀਕ ਹੋਈ ਆ ਉਸ ਦੇ ਬਾਬਤ, ਤੇ ਉਸ ਦੇ ਜਵਾਬ 'ਚ ਇਹਨਾਂ ਨੇ ਕਿਹਾ ਆ, ਕਹਿੰਦੇ ਵੀ ਰੋ ਵਰਸਿਸ ਵੇਡ ਦੇ ਨਾਲ ਜਿਹੜਾ ਰੀਪਰੋਡਕਟਿਵ ਹੈਲਥ ਕੇਅਰ ਆ, ਜਿਸ ਵਿੱਚ ਅਬੋਰਸ਼ਨ ਵੀ ਆਉਂਦਾ ਆ, ਉਸ ਦੇ ਵਿੱਚ ਔਰਤਾਂ ਨੂੰ ਉਸ ਫੈਸਲੇ ਨੇ ਮਦਦ ਕੀਤੀ ਆ। ਕਹਿੰਦੇ ਵੀ ਇਹਦੇ ਨਾਲ ਔਰਤਾਂ ਨੂੰ ਸਕੂਲ ਫਿਨਿਸ਼ ਕਰਨ ਦੇ ਵਿੱਚ ਤੇ ਵੱਧ ਕਮਾਈ ਕਰਨ ਦੇ ਵਿੱਚ ਜਿਹੜਾ ਉਹ ਯੋਗਦਾਨ ਪਾਇਆ ਆ। ਕਹਿੰਦੇ ਫੈਮਿਲੀਜ਼ ਤੇ ਕੈਰੀਅਰ ਨੂੰ ਬੈਲੈਂਸ ਕਰਨ ਦੇ ਲਈ ਔਰਤਾਂ ਦੀ ਇਸ ਫੈਸਲੇ ਨੇ ਮਦਦ ਕੀਤੀ ਆ। ਹੁਣ